ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ 2 ਲੋਕੇਸ਼ਨਸ ਹਨ ਇਹਨਾਂ ਦੀਆਂ। ਹੋਰ ਜਾਣਕਾਰੀ ਲਈ ਕਾਲ ਨਵਾਸੋ ਹੁੱਤਾ 209-277-0113 2092770113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਜਿਹੜੇ ਆ ਉਹ ਤੁਸੀਂ ਲੈ ਸਕਦੇ ਹੋ। ਔਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਆਓ ਆਪਣੀ ਅੱਜ ਦੀ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਬਣਾਉਣੀ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਵਿਧਾਇਕ ਸੰਦੋਆ ਦੇ ਉੱਤੇ ਹਮਲਾ PGI ਦੇ ਵਿੱਚ ਦਾਖਲ। ਇੱਕ ਨੇਰਗਰਦੀ ਵਾਲਾ ਕੰਮ ਹੋਇਆ ਪਿਆ, ਕਿੱਥੇ ਆਮ ਆਦਮੀ ਪਾਰਟੀ ਦਾ ਵਿਧਾਇਕ ਕੁੱਟਿਆ ਗਿਆ ਜੀ। ਔਰ 2 ਦਿਨ ਪਹਿਲਾਂ ਜੰਗਲਾਤ ਅਫਸਰ ਉਹ ਵੱਢ ਕੇ ਰੱਖ ਦਿੱਤਾ ਤੇ ਥੋੜਾ ਸਮਾਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਮਾਈਨਿੰਗ ਅਫਸਰ ਉਹਦੀ ਤੁਕੀ ਕੱਢ ਦਿੱਤੀ। ਸਾਰਾ ਕੁਛ ਚੱਲਦਾ ਕੀ ਪਿਆ, ਸਮਝ ਤੋਂ ਪਰੇ ਦੀ ਗੱਲ ਆ। ਇਹ ਕਹਿੰਦੇ ਸੀ ਕਿ ਮਾਫੀਆ ਖਤਮ ਕਰ ਦਿਆਂਗੇ, ਲੱਗਦਾ ਕਿ ਮਾਫੀਏ ਤੋਂ ਮਾਫੀ ਮੰਗ ਕੇ ਚੁੱਪ ਕਰਕੇ ਪਾਸੇ ਹੋ ਕੇ ਖੜ ਗਏ ਕਿ ਤੁਸੀਂ ਜੋ ਕਰਨਾ ਕਰ ਲਓ। ਸਾਰਾ ਕੁਛ ਹੈ ਜਿਹੜਾ ਲੱਗਦਾ ਕਿ ਰਾਮ ਭਰੋਸੇ ਛੱਡ ਦਿੱਤਾ ਗਿਆ। ਜਿਹੜੀ ਇਹ ਘਟਨਾ ਵਾਪਰੀ ਆ, ਉਹ ਘਟਨਾ ਵਾਪਰੀ ਆ ਰੋਪੜ ਜ਼ਿਲ੍ਹੇ ਦੇ ਵਿੱਚ। ਦੱਸਦੇ ਇਹ ਆ ਕਿ ਇਹ ਅਮਰਜੀਤ ਸਿੰਘ ਸੰਦੋਆ ਸੀਗਾ, ਜਿਹੜਾ ਉਹ ਇੱਕ ਨਜਾਇਜ਼ ਖੁਦਾਈ ਦੇ ਮਾਮਲੇ ਨੂੰ ਵੇਖਣ ਤੇ ਮੀਡੀਆ ਵਾਲਿਆਂ ਨੂੰ ਵਿਖਾਉਣ ਗਿਆ ਸੀਗਾ। ਜਦੋਂ ਉੱਥੇ ਪਹੁੰਚਿਆ, ਉੱਥੇ ਕੋਈ ਤਲਖ ਕਲਾਮੀ ਹੋਈ। ਉਸ ਤੋਂ ਬਾਅਦ ਜੋ ਕੁਛ ਵਾਪਰਿਆ ਉਹ ਤੁਸੀਂ ਵੀਡੀਓ 'ਚ ਦੇਖ ਲਿਆ ਹੋਣਾ, ਤੇ ਵੱਖ-ਵੱਖ ਵੀਡੀਓ ਆਈਆਂ ਜੀ ਆ, ਕਿਸੇ ਚੋਂ ਭੱਜਿਆ ਜਾ ਰਿਹਾ। ਸੋ ਸਾਰੇ ਪੱਖ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਹੌਲੇ-ਹੌਲੇ ਸਾਹਮਣੇ ਆਉਂਦੇ ਪਏ ਆ। ਹੁਣ ਉਹਨੂੰ ਕੁੱਟਮਾਰ ਕਰਨ ਤੋਂ ਬਾਅਦ PGI ਪਹੁੰਚਾਇਆ ਗਿਆ, ਪਰ ਦੂਜੇ ਪਾਸੇ ਜਿਹੜੀ ਦੂਸਰੀ ਧਿਰ ਆ ਉਹ ਇਸੇ ਵਿਧਾਇਕ ਤੇ ਦੋਸ਼ ਵੀ ਲਾਉਂਦੀ ਪਈ ਆ। ਉਹਨਾਂ ਦੀ ਇੱਕ ਵੀਡੀਓ ਵੀ ਆ ਗਈ, ਇੱਕ ਪ੍ਰੈਸ ਨੋਟ ਵੀ ਆ ਗਿਆ ਕਿ ਇਹ ਜਿਹੜਾ ਵਿਧਾਇਕ ਸੀਗਾ ਉਹ ਸਾਡੇ ਕੋਲੋਂ ਪਹਿਲਾਂ ਵੀ ਪੈਸੇ ਲੈ ਚੁੱਕਾ, ਹੁਣ ਵੀ ਪੈਸੇ ਮੰਗਦਾ। ਦੂਸਰੀ ਧਿਰ ਇਹ ਕਹਿੰਦੀ ਆ ਕਿ ਅਸੀਂ ਕੋਈ ਗਲਤ ਕੰਮ ਵੀ ਨਹੀਂ ਸੀ ਕਰਦੇ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਸਾਂ। ਪਰ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਕਿ ਜੇ ਗਲਤ ਕੰਮ ਨਹੀਂ ਸੀ ਕਰਦੇ ਤੇ ਪੈਸੇ ਤੇ ਫਿਰ ਇਹਨੂੰ ਕਾਹਦੇ ਮੱਥੇ ਟੇਕੀ ਜਾਂਦੇ ਸੀਗੇ। ਸੋ ਕਾਫੀ ਕੁਛ ਹੈ ਜਿਹੜਾ ਉਹ ਉਲਝਵਾਂ, ਪਰ ਬਹੁਤ ਹੱਦ ਤੱਕ ਇੱਕ ਚੀਜ਼ ਸਾਫ਼ ਹੋ ਗਈ ਆ ਕਿ ਰੇਤ ਮਾਫੀਆ ਹਾਲੇ ਵੀ ਇੱਥੇ ਕੰਮ ਕਰੀ ਜਾਂਦਾ। ਪਰ ਦੂਸਰੇ ਪਾਸੇ ਜਿਹੜੀ ਸਰਕਾਰ ਆ ਉਹ ਹੁਣ ਫਿਰ ਉਸੇ ਰਾਹੀਂ ਪੈ ਗਈ ਆ ਕਿ ਆ ਜਾਂਚ ਪੜਤਾਲ ਕਰ ਲਓ, ਇਹਦੇ ਤੋਂ ਰਿਪੋਰਟ ਲੈ ਲਓ, ਉਹਦੇ ਤੋਂ ਰਿਪੋਰਟ ਲੈ ਲਓ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੋਪੜ ਦਾ DC ਹੈ ਜਿਹੜਾ ਰਿਪੋਰਟ ਪੇਸ਼ ਕਰੂਗਾ, ਇਹ ਕਰੂਗਾ, ਉਹ ਕਰੂਗਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਹ ਹਰੇਕ ਵਾਰੀ ਦਾ ਹੀ ਖੇਡ ਆ। ਜਦੋਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ, ਇਹ ਲੀਪਾ ਪੋਚੀ ਜੀ ਕਰ ਦਿੰਦੇ ਆ, ਉਸ ਤੋਂ ਬਾਅਦ ਫਿਰ ਦੂਸਰੀ ਘਟਨਾ ਵਾਪਰ ਜਾਂਦੀ ਆ। ਹੁਣ ਧਰਮਸੋਤ ਕੱਲ ਕਹੀ ਜਾਂਦਾ ਸੀਗਾ ਕਿ ਜੰਗਲਾਤ ਵਿਭਾਗ ਵਾਲਿਆਂ ਨੂੰ ਅਸੀਂ ਇਤਿਹਾਸ ਦੇਵਾਂਗੇ, ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਵਿਚਾਰਨੀਆਂ ਚਾਹੀਦੀਆਂ ਸੀਗੀਆਂ। ਸੋ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੀ ਇਹ ਖੇਡ ਖੇਡੀ ਜਾ ਰਹੀ ਆ, ਉਹਦੇ ਵਿੱਚੋਂ ਜਿਹੜਾ ਦੁਖਾਂਤਕ ਪਹਿਲੂ ਸਾਡੇ ਸਾਹਮਣੇ ਆਉਂਦਾ ਉਹ ਇਹੋ ਹੀ ਆ ਕਿ ਕਿਤੇ ਰਾਜਨੇਤਾਵਾਂ ਤੇ ਦੋਸ਼ ਲੱਗਦਾ ਕਿ ਇਹ ਗਲਤ ਕੰਮਾਂ 'ਚ ਸ਼ਾਮਿਲ ਹੈ, ਤੇ ਕਿਤੇ ਰੋਕਣ ਗਏ ਰਾਜਨੇਤਾ ਜਿਹੜੇ ਉਹ ਢਾਹ ਲਏ ਜਾਂਦੇ ਆ। ਸੋ ਸਾਡੇ ਲਈ ਬਹੁਤ ਚਿੰਤਾਜਨਕ ਸਬੱਬ ਆ। ਹੁਣ ਇਸ ਮਾਮਲੇ ਦੇ ਵਿੱਚ ਕਾਫੀ ਉੱਠਕ ਪੁੱਠਕ ਰਹੀ ਆ ਸਿਆਸੀ ਤੌਰ ਤੇ। ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਪਰ ਆਮ ਆਦਮੀ ਪਾਰਟੀ ਵਾਲੇ ਪਤਾ ਨਹੀਂ ਅੱਜ ਕੱਲ੍ਹ ਕੀ ਖਾਂਦੇ ਆ, ਖਾਣ ਤੋਂ ਭਾਵੇਂ ਆ ਕਿ ਕੋਈ ਗਰਮ ਚੀਜ਼ ਖਾਂਦੇ ਆ। ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਕੁਲਤਾਰ ਸਿੰਘ ਹੈ ਜਿਹੜਾ ਪੱਤਰਕਾਰਾਂ ਨਾਲ ਖੇਬੜ ਪਿਆ, ਪੱਤਰਕਾਰ ਇਹਨਾਂ ਦੇ ਨਾਲ ਖੇਬੜ ਪਏ। ਉਹ ਜਿਹੜੀ ਪ੍ਰੈਸ ਕਾਨਫਰੰਸ ਸੀ ਪਰਸੋਂ ਕਿਉਂ ਹੋ ਗਈ, ਤੇ ਜਿਹੜਾ ਸੁਖਪਾਲ ਖਹਿਰਾ ਸੀਗਾ ਉੱਥੋਂ ਉੱਠ ਕੇ ਚਲੇ ਗਿਆ। ਯਾਨੀ ਉਹ ਪ੍ਰੈਸ ਕਾਨਫਰੰਸ ਦਾ ਵੀ ਮਜ਼ਾ ਜਿਹੜਾ ਕਿਰਕਰਾ ਹੋ ਗਿਆ। ਉਧਰ ਅਕਾਲੀ ਦਲ ਵਾਲੇ ਜਿਹੜੇ ਉਹ ਅੱਜ ਗਵਰਨਰ ਨੂੰ ਮਿਲਣ ਚਲੇ ਗਏ, ਪਰ ਉਹਨਾਂ ਨੇ
ਇਹ ਮੰਗ ਨਹੀਂ ਰੱਖੀ, ਮੰਗ ਪੱਤਰ ਦਿੱਤਾ ਜੋ ਜੰਗਲਾਤ ਵਿਭਾਗ ਦੇ ਅਫਸਰ ਨੂੰ ਪਿਛਲੇ ਦਿਨੀ ਵੱਢਿਆ ਗਿਆ ਉਸ ਬਾਬਤ। तो वो मैमोरेंडम दिया है। हालांकि अकाली दल ने इस घटना की निंदा की है, पर नाल दी नाल ये भी कहा कि इस मामले की जांच पड़ताल होनी चाहिए है, मतलब कि दूसरे पक्ष तो दूसरे एंगल तो। उदा अमरजीत सिंह संधोआ ते मार्च दे विच भी दोष लगे सन। ये तो चलो हुण जिहड़े दोष हो सकदा कि जिहड़ा दोषी पक्ष है, हमलावर पक्ष है, जिहड़ा वो अपने तो जिहड़े भार हुण पैणे आ उन्हां तो बचण दी शायद इधर उधर करदा होवे, एक संभावना भी है। पर दूजे पासे ये जानना बहुत लाजमी है कि मार्च दे विच भी अमरजीत सिंह संधोआ ते दोष लगे सन, उदों इन्हां दे अपने रिश्तेदारां ने दोष लाए सीगे, इस तरह दी दोष सीगे। और स्पोक्समैन दी वैबसाइट ते वो हाले भी इंटरव्यू पई होएगी उन्हां दे रिश्तेदारां दी, जिहदे विच उन्हां ने साफ तौर ते कहा सीगा कि इहो जिहे बंदे माफ कर दा। सो वो दोष जदों लगे सीगे, आम आदमी पार्टी नूं उदों अगे आके इन्हां चीज़ां ते थोड़ा गौर करना चाहिदा सीगा। पर हाल जो भी है, इस समय आम आदमी पार्टी के विधायक नूं कुੱਟਿਆ गया, मारिया गया बहुत बुरी तरह। सब तो वड्डी गल है कि पग्गां लत्थियां उत्थे, ਇਹਦੀ ਵਿਧਾਇਕ ਦੀ ਵੀ ਪੱਗ ਲੱਥ ਗਈ। ਵਿਧਾਇਕ ਦਾ ਤਾਂ ਸ਼ਾਇਦ ਜ਼ਿਆਦਾ ਨੁਕਸਾਨ ਹੋ ਜਾਂਦਾ ਜੇ ਉੱਥੋਂ ਭੱਜ ਕੇ ਨਾ ਨਿਕਲਦਾ। ਵੀਡੀਓ ਦੇ ਵਿੱਚ ਵੀ ਵੈਸੇ ਬਹੁਤ ਗੰਦੀਆਂ ਗਾਲਾਂ ਭਰਾਉਣ ਤੋਂ ਇਲਾਵਾ ਇਹ ਵੀ ਕਹਿੰਦੇ ਸੁਣਾਈ ਦਿੰਦੇ ਆ ਕਿ ਆ ਖੜ ਕੇ ਹੁਣ 10 ਲੱਖ ਰੁਪਈਆ ਲੈ ਜਾ, ਗਿਣ ਕੇ ਲੈ ਜਾ ਸਾਤੋਂ। ਉਹ ਡਾਂਗਾ ਸੁੱਟੇ ਲੈ ਕੇ ਮਗਰ ਪੈ ਗਏ ਸੀ, ਉੱਥੋਂ ਭੱਜ ਕੇ ਨਿਕਲਿਆ। ਉਹ ਵੈਸੇ ਦੂਸਰੀ ਅਲੱਗ ਵੀਡੀਓ ਆ ਜਿੱਥੇ ਇਹ ਐਮਐਲਏ ਭੱਜਿਆ ਜਾਂਦਾ। ਯਾਨੀ ਜੇ ਉੱਥੇ ਖੜਿਆ ਰਹਿੰਦਾ ਨੁਕਸਾਨ ਹੋ ਸਕਦਾ ਸੀ। ਪਰ ਸਭ ਤੋਂ ਵੱਡਾ ਜਿਹੜਾ ਉੱਥੇ ਦਿਲਚਸਪ ਮਾਮਲਾ ਵੇਖਣ ਵਾਲਾ ਸੀ ਉਹ ਇਹ ਸੀਗਾ ਕਿ ਜਿਹੜੇ ਇਹਦੇ ਗਨਮੈਨ ਸੀਗੇ ਉਹ ਇਸ ਤਰ੍ਹਾਂ ਖੜੇ ਸੀਗੇ ਜਿਵੇਂ ਮੇਲਿਆਂ ਦੇ ਵਿੱਚ ਉਹ ਡਰਾਉਣੇ ਜੇ ਰੱਖੇ ਹੁੰਦੇ ਆ, ਉਹ ਜਿਵੇਂ ਬੁੱਤ ਜੇ ਰੱਖੇ ਹੁੰਦੇ ਨਾ, ਉਹ ਕੁਛ ਵੀ ਨਹੀਂ। ਇੱਕ ਉੱਠਿਆ ਤੇ ਇੱਕ ਨੇ ਦੂਸਰੇ ਦੀ ਜਾ ਕੇ ਪੱਗ ਲਾਈ ਆ ਹਮਲਾਵਰਾਂ ਚੋਂ, ਉਸ ਸਿਪਾਹੀ ਨੂੰ ਵੀ ਮੁੜ ਕੇ ਕੁੱਟਿਆ ਮਾਰਿਆ ਗਿਆ। ਪਰ ਦੂਸਰੇ ਜਿਹੜੇ ਆ ਉਹ ਆਪਣੀਆਂ ਬੰਦੂਕਾਂ ਹੀ ਬਚਾਉਂਦੇ ਰਹੇ ਕਿ ਇੱਕ ਬੰਦੂਕਾਂ ਨਾ ਖੋਈਆਂ ਜਾਣ। ਹਾਲਾਂਕਿ ਉਹ ਇਸ ਨੌਬਤ ਨੂੰ ਨਿਬੇੜ ਸਕਦੇ ਸੀ ਜਾਂ ਟਾਲ ਸਕਦੇ ਸੀ ਜੇ ਚਾਹੁੰਦੇ। ਤਾਂ ਉੱਥੇ ਜੋ ਕੁਛ ਵਾਪਰਿਆ ਬਹੁਤ ਮੰਦਭਾਗਾ ਵਾਪਰਿਆ। ਜਿਹੜੇ ਗੁਨਹਗਾਰ ਆ ਉਹਨਾਂ ਤੇ ਕਾਰਵਾਈ ਜਿਹੜੀ ਆ ਉਹ ਸਖਤੀ ਨਾਲ ਹੋਣੀ ਚਾਹੀਦੀ ਆ। ਪਰ ਸਭ ਤੋਂ ਵੱਡੀ ਗਲਤੀ ਇਹ ਆ ਰਾਜ ਕਰਨਵੀਰ ਸਿੰਘ ਜੀ, ਜਿਸ ਤਰ੍ਹਾਂ ਵਿਧਾਇਕਾਂ ਤੇ ਦੋਸ਼ ਲੱਗਦਾ, ਜਿਸ ਤਰ੍ਹਾਂ ਇਹ ਰੇਤ ਮਾਫੀਆ ਚੱਲਦਾ ਪਿਆ ਜਾਂ ਜਿਸ ਤਰ੍ਹਾਂ ਟਰਾਂਸਪੋਰਟ ਮਾਫੀਆ ਚੱਲਦਾ ਪਿਆ, ਇਹਨਾਂ ਸਾਰੀਆਂ ਚੀਜ਼ਾਂ ਪਿੱਛੇ ਦੋਸ਼ ਇਹੋ ਹੀ ਲੱਗਦੇ ਆ। ਜਿੱਦਾਂ ਹੁਣ ਨਜਾਇਜ਼ ਉਸਾਰੀਆਂ ਵਾਲਾ ਕੱਲ ਆਪਾਂ ਮਸਲਾ ਵਿਚਾਰਦੇ ਪੈਸਾ ਕਿ ਨਜਾਇਜ਼ ਉਸਾਰੀਆਂ ਡੇਗ ਵੀ ਸਰਕਾਰ ਰਹੀ ਹੈ ਤੇ ਦੋਸ਼ ਇਹ ਲੱਗਦਾ ਪਿਆ ਕਿ ਜਿਹੜੇ ਬੰਦੇ ਉੱਥੇ ਰੋਕ ਰਹੇ ਆ ਉਹ ਕਾਂਗਰਸੀ ਹੈ, ਕਾਂਗਰਸੀ ਵਿਧਾਇਕ ਹੈ, ਤੇ ਉਹਨਾਂ ਦੇ ਵਿੱਚੋਂ ਇੱਕ ਬੰਦੇ ਤੇ ਇਹ ਦੋਸ਼ ਲੱਗਣ ਡਿਆ ਕਿ ਉਹ ਖੁਦ ਕਲੋਨੀਆਂ ਦਾ ਹਿੱਸੇਦਾਰ ਆ, ਜਿਹੜੀਆਂ ਨਜਾਇਜ਼ ਕਲੋਨੀਆਂ ਕੱਟੀਆਂ। ਇਹ ਇੱਕ ਬੜੀ ਮੈਂ ਕਹੂੰਗਾ ਕਿ ਪੰਜਾਬ ਲਈ ਪੇਚੀਦਾ ਹਾਲਤ ਬਣ ਗਈ ਆ, ਜਿਹਦੇ ਵਿੱਚ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਕਿਸੇ ਨਾ ਕਿਸੇ ਪ੍ਰਕਰਨ ਚ ਜੁੜਦੇ ਆ। ਚਾਹੇ ਗੁੰਡਾ ਟੈਕਸ ਲੈ ਲਓ, ਚਾਹੇ ਨਜਾਇਜ਼ ਉਸਾਰੀਆਂ ਦਾ ਮਸਲਾ ਲੈ ਜਾਓ, ਚਾਹੇ ਰੇਤ ਨਿਕਾਸੀਆਂ ਵਾਲਾ ਮਸਲਾ ਲੈ ਲਓ, ਜੋ ਮਰਜ਼ੀ ਲੈ ਲਓ, ਉਹਦੇ ਚ ਕਿਤੇ ਨਾ ਕਿਤੇ ਇਹ ਸਿਆਸੀ ਪੁਸ਼ਤ ਬਣਾਈ ਆਉਂਦੀ ਆ। ਤਾਂ ਸਭ ਤੋਂ ਵੱਡੀ ਚੀਜ਼ ਹੁਣ ਇਹੋ ਹੋਣੀ ਚਾਹੀਦੀ ਆ ਕਿ ਸਰਬਸੰਮਤੀ ਦੇ ਨਾਲ ਇੱਕ ਵਿਧਾਨ ਸਭਾ ਦੀ ਕਮੇਟੀ ਬਣਾਓ ਜਿਹਦੇ ਵਿੱਚ ਸਾਰੀਆਂ ਧਿਰਾਂ ਦੇ ਨੁਮਾਇੰਦੇ ਸ਼ਾਮਲ ਹੋਣ ਤੇ ਇਹ ਪਤਾ ਲੱਗਦਾ ਜਾਵੇ ਕਿ ਜੋ ਵੀ ਮਾਫੀਆ ਸਰਗਰਮ ਆ, ਜੋ ਵੀ ਗਲਤ ਕੰਮ ਹੁੰਦੇ ਪਏ ਆ, ਉਹਨਾਂ ਦੇ ਵਿੱਚ ਮੌਜੂਦਾ ਨੁਮਾਇੰਦੇ ਕਿਹੜੇ ਸ਼ਾਮਲ ਆ, ਵਿਧਾਇਕ ਤੇ ਮੰਤਰੀ ਕੌਣ ਸ਼ਾਮਲ ਆ। ਮੇਰੇ ਖਿਆਲ ਦੇ ਨਾਲ ਜੇ ਇਹ ਮਸਲਾ ਹੱਲ ਹੋ ਗਿਆ, ਜੇ ਇਹ ਚੋਰ ਜਾਂ ਇਹ ਚੋਰਾਂ ਦੇ ਜਿਹੜੇ ਮਸਰੇ ਭਰਾ ਆ, ਜੇ ਇਹ ਨੰਗੇ ਹੋ ਜਾਣ, ਇਹਨਾਂ ਤੇ ਕਾਰਵਾਈ ਕੋਈ ਹੋ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਦੂਜਿਆਂ ਨੂੰ ਕੋਈ ਡਰ ਭਾਉ ਪੈ ਜਾਊਗਾ। ਜਦੋਂ ਦੂਜਿਆਂ ਨੂੰ ਡਰ ਭਾਉ ਪੈ ਜਾਊਗਾ ਤੇ ਮਾਮਲਾ ਠੀਕ ਹੋ ਜਾਣਾ, ਮਾਫੀਆ ਆਪਣੇ ਆਪ ਖਤਮ ਹੋ ਜਾਣਾ। ਕਿਉਂਕਿ ਮਾਫੀਆ ਜਿਹੜਾ ਇਹ ਜੰਮਦਾ ਹੀ ਸਿਆਸਤ ਦੀ ਕੁੱਖ ਚੋਂ ਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਿੰਦੂ ਮੁਸਲਮਾਨ ਜੋੜੇ ਨੂੰ ਪਾਸਪੋਰਟ ਅਧਿਕਾਰੀ ਤੇ ਲਈ ਜਿਹੜੇ ਧਰਮ ਆਧਾਰਿਤ ਵਿਤਕਰੇ ਦੇ ਲਾਏ ਦੋਸ਼। ਦੇਖੋ ਪਾਸਪੋਰਟ ਦੇ ਦਫ਼ਤਰ ਦੇ ਵਿੱਚ ਵੀ ਧਰਮ ਦਾ ਕੀੜਾ ਵੜ ਗਿਆ, ਬੜੀ ਮਾੜੀ ਗੱਲ ਆ। ਕਿਉਂਕਿ ਪਾਸਪੋਰਟ ਹੈ ਜਿਹੜਾ ਹਰੇਕ ਨਾਗਰਿਕ ਦਾ ਅਧਿਕਾਰ ਆ। ਤਾਂ ਇੱਥੇ ਜੋ ਕੁਛ ਵਾਪਰਿਆ ਅੱਜ ਇਹ ਕੌਮੀ ਪੱਧਰ ਦੀ ਖਬਰ ਬਣ ਗਈ ਤੇ ਫਿਰ ਇਸ ਖਬਰ ਤੇ ਬਹੁਤ ਤੱਤ-ਫੱਟ ਐਕਸ਼ਨ ਵੀ ਹੋਏ। ਮਾਮਲਾ ਕੀ ਸੀਗਾ ਕਿ ਲਖਨਊ ਦੇ ਪਾਸਪੋਰਟ ਦਫ਼ਤਰ ਦੇ ਵਿੱਚ ਇੱਕ ਜੋੜਾ ਗਿਆ। ਉਸ ਜੋੜੇ ਦੀ ਮੁਸ਼ਕਲ ਇਹ ਸੀਗੀ ਕਿ ਜਿਹੜੀ ਪਤਨੀ ਸੀਗੀ ਇਸ ਜੋੜੇ ਦੇ ਵਿੱਚੋਂ, ਉਹਦਾ ਨਾਮ ਸੀਗਾ ਤਨਵੀ ਸੇਠ, ਕਿਉਂਕਿ ਉਹਨੇ ਇੱਕ ਮੁਸਲਿਮ ਨੌਜਵਾਨ ਮੁਹੰਮਦ ਅਨਸ ਸਦੀਕੀ ਦੇ ਨਾਲ ਨਿਕਾਹ ਕਰ ਲਿਆ ਸੀਗਾ। ਤਾਂ ਉਹਨੇ ਆਪਣਾ ਨਾਮ ਬਰਕਰਾਰ ਰੱਖਿਆ ਸੀਗਾ। ਪਰ ਜਿੱਥੇ ਜਾ ਕੇ ਮੁਸ਼ਕਲ ਹੋਈ, ਉਹ ਮੁਸ਼ਕਲ ਉੱਥੇ ਇਹ ਖੜੀ ਹੋਈ ਕਿ ਜਿਹੜਾ ਅੱਗੋਂ ਕਰਮਚਾਰੀ ਉਹਨੂੰ ਟੱਕਰਿਆ, ਉਹਨੇ ਰੱਪੜ ਪਾ ਲਿਆ ਇਹਨਾਂ ਦੇ ਨਾਲ। ਰੱਪੜ ਪਾ ਲਿਆ, ਮੁੜ ਕੇ ਕਹਿੰਦਾ APO ਦੇ ਕੋਲ ਜਾਓ। APO ਨੇ ਅੱਗੋਂ
ਪਤਾ ਨਹੀਂ ਉਹਨਾਂ ਨੂੰ ਕੀ ਕਿਹਾ, ਫਿਰ ਪਿੱਛੇ ਮੋੜ ਦਿੱਤਾ। ਤਾਂ ਜਿਹੜਾ ਉਹ ਅਧਿਕਾਰੀ ਜਿਹੜਾ ਇਸ ਸਾਰੇ ਵਿਵਾਦ ਦਾ ਕੇਂਦਰ ਰਿਹਾ, ਮਿਸ਼ਰਾ ਸਾਹਿਬ, ਵਿਕਾਸ ਮਿਸ਼ਰਾ, ਉਹ ਹੁਣ ਵੈਸੇ ਆਪਣੀ ਸਫਾਈ ਦਿੰਦਾ। ਉਹ ਕਹਿੰਦਾ ਜੀ ਕਿ ਤਨਵੀ ਸੇਠ ਦੇ ਨਿਕਾਹਨਾਮੇ 'ਚ ਉਹਨੇ ਆਪਣੇ ਆਪ ਨੂੰ ਮੁਸਲਿਮ ਦਰਸਾਇਆ ਹੋਇਆ ਸੀਗਾ, ਜਦਕਿ ਐਪਲੀਕੇਸ਼ਨ ਦੇ ਵਿੱਚ ਉਹਨੇ ਆਪਣੇ ਆਪ ਨੂੰ ਹਿੰਦੂ ਦੱਸਿਆ ਸੀ। ਜਿੱਥੇ ਮੈਂ ਸਵਾਲ ਉਠਾਏ ਤੇ ਉਹ ਕਹਿੰਦਾ ਕਿ ਜੇ ਇਸ ਤਰ੍ਹਾਂ ਨਾਂ ਬਦਲ ਕੇ ਪਾਸਪੋਰਟ ਲੈਣ ਲੱਗੇ ਤੇ ਫਿਰ ਤੇ ਕਾਲੇ ਮਾਲੇ ਜਿਹੜੇ ਬਹੁਤ ਵੱਡੇ ਪੱਧਰ ਤੇ ਹੋ ਜਾਣਗੇ। ਸੋ ਉਹ ਸਫਾਈ ਦਿੰਦਾ ਪਿਆ। ਪਰ ਜਿਹੜੀ ਬੀਬੀ ਆ ਉਹ ਕਹਿੰਦੀ ਆ ਕਿ ਨਹੀਂ, ਇਸ ਬੰਦੇ ਨੇ ਬਹੁਤ ਬਦਤਮੀਜ਼ੀ ਨਾਲ ਸਾਡੇ ਨਾਲ ਵਿਹਾਰ ਕੀਤਾ। ਦੂਸਰੇ ਪਾਸੇ ਜਿਹੜਾ ਉਹਦਾ ਸ਼ੌਹਰ ਸੀ ਉਹ ਵੀ ਇਹ ਗੱਲ ਕਹਿੰਦਾ ਕਿ ਮੈਨੂੰ ਇਹਨੇ ਕਿਹਾ ਕਿ ਤੂੰ ਹਿੰਦੂ ਧਰਮ ਅਪਣਾ ਲਾ, ਵਰਨਾ ਤੇਰੀ ਸ਼ਾਦੀ ਹੈ ਜਿਹੜੀ ਮੰਨੀ ਨਹੀਂ ਜਾਊਗੀ। ਤੇ ਨਾਲ ਨਸੀਹਤ ਦਿੱਤੀ ਕਿ ਤੈਨੂੰ ਸ਼ਾਦੀ ਕਰਨੀ ਚਾਹੀਦੀ ਹੈ ਤੇ ਆਪਣਾ ਧਰਮ ਹੈ ਜਿਹੜਾ ਬਦਲਣਾ ਚਾਹੀਦਾ, ਮਤਲਬ ਕਿ ਫੇਰੇ ਲੈ ਕੇ ਤੈਨੂੰ ਦੁਬਾਰਾ ਸ਼ਾਦੀ ਕਰਨੀ ਚਾਹੀਦੀ ਹੈ ਔਰ ਧਰਮ ਪਰਿਵਰਤਨ ਕਰ ਲੈਣਾ ਚਾਹੀਦਾ। ਸੋ ਉਸ ਬੀਬੀ ਨੇ ਫਿਰ ਮੁੜ ਕੇ ਟਵੀਟ ਕੀਤਾ ਬੀਬੀ ਸੁਸ਼ਮਾ ਸਵਰਾਜ ਨੂੰ। ਬੀਬੀ ਸੁਸ਼ਮਾ ਸਵਰਾਜ, ਤੁਹਾਨੂੰ ਪਤਾ ਕਿ ਇਹਨਾਂ ਚੀਜ਼ਾਂ ਦਾ ਨੋਟਿਸ ਬਹੁਤ ਜਲਦੀ ਲੈ ਲੈਂਦੀ ਆ, ਇਹ ਉਹਦੀ ਸਿਫਤ ਆ। ਤਾਂ ਜਦੋਂ ਉਹਨੇ ਨੋਟਿਸ ਲਿਆ ਫਿਰ ਇਹ ਮਾਮਲਾ ਚਲੇ ਗਿਆ ਆਰਪੀਓ ਕੋਲ, ਕਿਉਂਕਿ ਇੱਕ ਏਪੀਓ ਹੁੰਦਾ, ਦੂਸਰਾ ਆਰਪੀਓ ਹੁੰਦਾ। ਆਰਪੀਓ ਹੁੰਦਾ ਰੀਜਨਲ ਪਾਸਪੋਰਟ ਆਫਿਸਰ। ਤਾਂ ਇਹ ਮਸਲਾ ਉਹਦੇ ਕੋਲ ਗਿਆ। ਜਦੋਂ ਉਹਦੇ ਕੋਲ ਗਿਆ ਉਹਨੂੰ ਪਤਾ ਲੱਗਾ ਕਿ ਹਾਈ ਪ੍ਰੋਫਾਈਲ ਹੋ ਗਿਆ ਮਾਮਲਾ, ਤਾਂ ਫਿਰ ਉਹਨੇ ਨਾਲ ਦੀ ਨਾਲ ਪਾਸਪੋਰਟ ਝੱਟ ਕੱਢ ਕੇ ਤੇ ਉਹਨਾਂ ਨੂੰ ਫੜਾ ਦਿੱਤੇ। ਸੋ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਦੁਬਿਧਾ ਕਿ ਜਿੱਦਾਂ ਉਹ ਵਿਕਾਸ ਮਿਸ਼ਰਾ ਕਹਿੰਦਾ ਪਿਆ ਕਿ ਠੀਕ ਨਹੀਂ ਸੀਗੀ, ਨਿਕਾਹਨਾਮੇ 'ਚ ਇਹਨੇ ਆਪਣੇ ਆਪ ਨੂੰ, ਕੁੜੀ ਨੇ ਮੁਸਲਮਾਨ ਦਰਸਾਇਆ ਹੋਇਆ ਤੇ ਐਪਲੀਕੇਸ਼ਨ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਦੱਸਦੀ ਪਈ ਆ। ਤੇ ਇਹ ਫਿਰ ਆਪਣੇ ਆਪ ਦੇ ਵਿੱਚ ਇੱਕ ਬੜਾ ਭੰਬਲ ਭੂਸਾ ਕਿ ਜੇ ਸਾਰਾ ਕੁਛ ਗਲਤ ਸੀਗਾ ਤੇ ਫਿਰ ਨਾਲ ਦੀ ਨਾਲ ਬਾਈ ਹੈਂਡ ਉਹਨਾਂ ਨੂੰ ਪਾਸਪੋਰਟ ਕਿਵੇਂ ਦੇ ਦਿੱਤੇ ਗਏ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ। ਪਰ ਦੂਜੀ ਗੱਲ ਇਹ ਆ ਕਿ ਇੱਥੇ ਜੋ ਕੁਛ ਵਾਪਰਦਾ ਪਿਆ ਇੰਡੀਆ ਦੇ ਵਿੱਚ ਬੜਾ ਹਾਸੋਹੀਣਾ ਤੇ ਬੜੀ ਤਰਸਯੋਗ ਹਾਲਤ ਵਾਲਾ ਨਜ਼ਰ ਆਉਂਦਾ ਦ੍ਰਿਸ਼ਟਾਂਤ ਸਾਰਾ। ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਇੱਥੇ ਇੱਕ ਟੈਲੀਕਮਿਊਨੀਕੇਸ਼ਨ ਨਾਲ ਜੁੜੀ ਕੰਪਨੀ ਹੈ ਏਅਰਟੈਲ, ਉਹਦੇ ਤੇ ਇਹ ਦੋਸ਼ ਲੱਗਿਆ ਕਿ ਉਹ ਧਰਮ ਆਧਾਰਿਤ ਵਿਤਕਰਾ ਕਰਦੀ ਪਈ ਹੈ। ਹੋਇਆ ਕਿ ਇੱਕ ਕੁੜੀ ਨੇ ਕਹਿ ਦਿੱਤਾ ਕਿ ਜਿਹੜਾ ਕੰਪਨੀ ਦਾ ਨੁਮਾਇੰਦਾ ਇਹ ਮੁਸਲਮਾਨ ਆ, ਮੇਰੇ ਨਾਲ ਗੱਲ ਉਹ ਕਰੇ ਜਿਹੜਾ ਧਰਮ ਤੋਂ ਹਿੰਦੂ ਹੋਵੇ। ਏਅਰਟੈਲ ਨੇ ਆਖਿਆ ਜੀ ਕੋਈ ਗੱਲ ਨਹੀਂ, ਤੁਹਾਨੂੰ ਦੂਸਰੇ ਧਰਮ ਦਾ ਬੰਦਾ ਮੁਹੱਈਆ ਕਰਵਾ ਦਿੰਦੇ ਆ। ਸੋ ਉਹਦੇ ਤੇ ਵੀ ਇਹ ਦੋਸ਼ ਲੱਗਾ ਕਿ ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ, ਤੁਹਾਡੇ ਲਈ ਜਿਹੜੇ ਗਾਹਕ ਆ ਉਹ ਇਕਸਾਰ ਨੇ, ਤੁਹਾਡੇ ਲਈ ਕੋਈ ਪੱਖਪਾਤ ਕਰਨਾ ਜਿਹੜਾ ਉਹ ਸਹੀ ਨਹੀਂ ਹੈ, ਵਾਜਬ ਨਹੀਂ ਹੈ, ਕਿਉਂਕਿ ਤੁਸੀਂ ਸਰਵਿਸ ਪ੍ਰੋਵਾਈਡਰ ਹੋ। ਤਾਂ ਇਸੇ ਤਰ੍ਹਾਂ ਅੱਗੇ ਇੱਕ ਵਾਰੀ ਵਾਪਰਿਆ ਸੀ, RSS ਦੇ ਆਗੂ ਨੇ ਗੱਡੀ ਸੱਦੀ ਸੀ ਕਿਸੇ ਟੈਕਸੀ ਸੇਵਾ ਵਾਲੀ ਕੰਪਨੀ ਤੋਂ। ਤਾਂ ਜਿਹੜੀ ਉਹ ਗੱਡੀ ਆਈ, ਕਿਉਂਕਿ ਉਹਦਾ ਡਰਾਈਵਰ ਮੁਸਲਮਾਨ ਸੀ, ਉਹਨੇ ਉਹਨੂੰ ਪੁੱਠਾ ਮੋੜ ਦਿੱਤਾ। ਹਾਂ ਮੈਂ ਮੁਸਲਮਾਨ ਡਰਾਈਵਰ ਨੂੰ ਨਾ ਕਰਕੇ ਇੱਥੋਂ ਭਜਾ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਪਈਆਂ ਇੰਡੀਆ ਦੇ ਵਿੱਚ ਬੜੀ ਹਾਸੋਹੀਣੀ ਤੇ ਬੜੀ ਤਰਸਯੋਗ ਹਾਲਤ ਬਣੀ ਪਈ ਆ ਕਿ ਆਖਿਰ ਜਾ ਕਿੱਧਰ ਨੂੰ ਰਹੇ ਆ ਲੋਕ। ਆਪਣੇ ਫਰਜ਼ ਅਦਾ ਕਰਨ ਦੀ ਥਾਂ ਤੇ ਉਹ ਧਰਮ ਨੂੰ ਦੇਖਣ ਲੱਗ ਪੈਂਦੇ ਆ, ਜਾਤ ਨੂੰ ਦੇਖਣ ਲੱਗ ਪੈਂਦੇ ਆ, ਜਾਂ ਰੰਗ ਨਸਲ ਨੂੰ ਦੇਖਣ ਲੱਗ ਪੈਂਦੇ ਆ। ਆਪਣੇ ਫਰਜ਼ਾਂ ਨੂੰ ਦੇਖਦੇ ਹੀ ਨਹੀਂ ਗੇ ਕਿ ਅਸਲ ਦੇ ਵਿੱਚ ਉਹਨਾਂ ਦੇ ਪਬਲਿਕ ਪ੍ਰਤੀ ਫਰਜ਼ ਕਿਹੜੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਨਰਿੰਦਰ ਮੋਦੀ ਹੁਣਾਂ ਦੀ ਪਤਨੀ ਨੇ ਸਾਹਮਣੇ ਆ ਕੇ ਦਿੱਤਾ ਜਵਾਬ। ਵੈਸੇ ਨਰਿੰਦਰ ਮੋਦੀ ਦੀ ਪਤਨੀ ਸਾਹਮਣੇ ਘੱਟ ਹੀ ਆਉਂਦੀ ਹੈ, ਪਰ ਇਸ ਮਾਮਲੇ 'ਚ ਉਹਨੂੰ ਆਉਣਾ ਪਿਆ ਕਿਉਂਕਿ ਮਾਮਲਾ ਥੋੜਾ ਜਿਹਾ ਇਸ ਵਾਰੀ ਗੁੰਝਲਦਾਰ ਹੋ ਗਿਆ। ਹੋਇਆ ਕਿ ਥੋੜੇ ਦਿਨ ਪਹਿਲਾਂ ਆਨੰਦੀਬੇਨ, ਤੁਹਾਨੂੰ ਪਤਾ ਹੀ ਹੈ ਕਿ ਗੁਜਰਾਤ ਦੀ ਜਿਹੜੀ ਸਾਬਕਾ ਚੀਫ ਮਿਨਿਸਟਰ ਹੈ ਤੇ ਅੱਜ ਕੱਲ੍ਹ ਮੱਧ ਪ੍ਰਦੇਸ਼ ਦੀ ਗਵਰਨਰ ਲਾਈ ਹੋਈ ਆ, ਆਨੰਦੀਬੇਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਖ ਦਿੱਤਾ ਕਿ ਨਰਿੰਦਰ ਮੋਦੀ ਇਹ ਤੇ ਹਾਲੇ ਤੱਕ ਛੜਾਈ ਆ, ਇਹਨੇ ਵਿਆਹ ਨਹੀਂ ਕਰਵਾਇਆ। ਸੋ ਦੇਸ਼ ਸੇਵਾ ਲਈ ਇਹ ਤੇ ਅਵਿਆਹਤ ਆ, ਜਿਵੇਂ ਹਿੰਦੀ 'ਚ ਕਹਿ ਦਿੰਦੇ ਆ ਨਾ ਅਵਿਆਹਤਾ। ਤਾਂ ਉਹ ਕਹਿੰਦੀ ਕਿ ਇਹ ਤੇ ਹਾਲੇ ਤੱਕ ਅਨਮੈਰਿਡ ਤੁਰਿਆ ਫਿਰਦਾ। ਤਾਂ ਇਹਦੇ ਜਵਾਬ ਦੇ ਵਿੱਚ ਨਰਿੰਦਰ ਮੋਦੀ ਦੀ ਜਿਹੜੀ ਪਤਨੀ ਹੈ ਬੀਬੀ ਜਸ਼ੋਦਾਬੇਨ, ਉਹ ਫਿਰ ਬੋਲੀ ਆ। ਔਰ ਕਮਾਲ ਦੀ ਗੱਲ ਹੈ ਕਿ ਉਸ ਬੀਬੀ ਨੇ ਵੀਡੀਓ ਰਿਕਾਰਡ ਕਰਕੇ ਪਾਇਆ। ਕੁਛ ਲੋਕ ਇਹ ਕਹਿੰਦੇ ਆ ਕਿ ਵੀਡੀਓ ਉਸ ਬੀਬੀ ਨੇ ਆਪ ਨਹੀਂ ਰਿਕਾਰਡ ਕੀਤਾ, ਬਲਕਿ ਰਿਕਾਰਡ ਕਰਵਾਇਆ ਗਿਆ। ਹੁਣ ਕਿਉਂਕਿ ਉਹ ਬੀਬੀ ਆਪਣੇ ਭਾਈ ਕੋਲ ਰਹਿੰਦੀ, ਉਹਦਾ ਨਾਂ ਆ ਅਸ਼ੋਕ ਮੋਦੀ। ਪਤਾ ਨਹੀਂ ਤੇ ਉਹਨੇ ਕੀਤਾ, ਪਤਾ ਨਹੀਂ ਤਾਂ ਹੋਰ ਕਿਸੇ ਨੇ ਕੀਤਾ, ਪਰ ਉਹ ਵੀਡੀਓ ਰਿਕਾਰਡਡ ਆ। ਉਸ ਬੀਬੀ ਨੂੰ ਪੜ੍ਹ ਕੇ ਬੋਲਣ ਲਈ ਕਿਹਾ ਗਿਆ ਤਾਂ ਉਹ ਪੜ੍ਹ ਕੇ ਬੋਲ ਰਹੀ ਹੈ। ਪਰ ਉਸ ਬੀਬੀ ਨੇ, ਯਸ਼ੋਦਾਬੇਨ ਨੇ ਸਾਫ਼ ਕੀਤਾ, ਉਹ ਕਹਿੰਦੀ ਹੈ ਕਿ ਨਰਿੰਦਰ ਮੋਦੀ ਨੇ ਖੁਦ 2014 ਦੇ ਇਲੈਕਸ਼ਨ 'ਚ ਆਪਣੇ ਆਪ ਨੂੰ ਵਿਆਹ ਦਰਸਾਇਆ। ਤਾਂ ਬੀਬੀ ਜੀ ਤੁਸੀਂ ਕਿਸ ਬਿਨਾਂ ਤੇ ਗੱਲ ਕਰ ਰਹੇ ਹੋ? ਤੇ ਨਾਲ ਉਸ ਬੀਬੀ ਨੇ, ਯਸ਼ੋਦਾਬੇਨ ਨੇ, ਇਹ ਸਾਫ਼ ਕੀਤਾ। ਉਹ ਬੀਬੀ ਕਹਿੰਦੀ ਆ ਕਿ ਮੇਰੇ ਲਈ ਤੇ ਆਰਾਮ ਆ
ਮੇਰਾ ਪਤੀ ਮੇਰੇ ਲਈ ਤੇ ਰਾਮ ਆ, ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਸੋ ਇਹ ਠੋਕਮਾ ਜਵਾਬ ਹੈ ਜਿਹੜਾ ਯਸ਼ੋਦਾ ਬਹਿਨ ਨੇ ਆਨੰਦੀ ਬਹਿਨ ਨੂੰ ਦਿੱਤਾ। ਉਹਦਾ ਆਨੰਦੀ ਬਹਿਨ ਨੇ ਅੱਜ ਕੱਲ੍ਹ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਦਾ ਗੇਰ ਪਾ ਲਿਆ। ਪਿੱਛੇ ਜੇ ਇਸ ਤਰ੍ਹਾਂ ਦਾ ਗੇਰ ਇੱਕ ਬਿਪਲਬ ਦੇਵ ਨੇ ਪਾਇਆ ਸੀਗਾ, ਜਿਹੜਾ ਤ੍ਰਿਪੁਰਾ ਦਾ ਨਵਾਂ ਚੀਫ ਮਿਨਿਸਟਰ ਬਣਿਆ, ਉਹਦਾ ਗੇਰ ਤੇ ਨਿਕਲ ਗਿਆ, ਉਹ ਤੇ ਨਿਊਟਰਲ ਚ ਚਲੇ ਗਿਆ। ਪਰ ਇਸ ਬੀਬੀ ਨੇ ਗੇਰ ਪਾ ਲਿਆ ਵਿਵਾਦਾਂ ਵਾਲਾ। ਇਹਨੇ ਕੱਲ ਇਹ ਗੱਲ ਕਹੀ ਤੇ ਅੱਗੋਂ ਮੋੜਵਾਂ ਜਵਾਬ ਲੈ ਲਿਆ। ਅੱਜ ਇਸ ਬੀਬੀ ਨੇ ਇੱਕ ਹੋਰ ਸ਼ੋਸ਼ਾ ਛੱਡ ਦਿੱਤਾ, ਕਹਿੰਦੀ ਆ ਕਿ ਜਿਹੜੀਆਂ ਸ਼ਹਿਰ ਦੀਆਂ ਮਾਵਾਂ ਨੇ ਉਹ ਫਿਗਰ ਖਰਾਬ ਹੋਣ ਦੇ ਡਰੋਂ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਪਿਆਉਂਦੀਆਂ, ਉਹ ਆਪਣਾ ਦੁੱਧ ਪਿਆਉਣ ਦੀ ਥਾਂ ਬੱਚਿਆਂ ਨੂੰ ਬੋਤਲ ਵਾਲਾ ਦੁੱਧ ਪਿਆਉਂਦੀਆਂ, ਤੇ ਜਿਸ ਤਰ੍ਹਾਂ ਇੱਕ ਦਿਨ ਬੋਤਲ ਟੁੱਟ ਜੂਗੀ ਉਦਾਂ ਇਹਨਾਂ ਦੇ ਨਸੀਬ ਵੀ ਟੁੱਟ ਜਾਣੇ ਇੱਕ ਦਿਨ। ਸੋ ਉਹਨੇ ਇੱਕ ਹੋਰ ਨਵਾਂ ਰੱਪੜ ਪਾ ਲਿਆ। ਸੋ ਹੁਣ ਦੇਖਦੇ ਆ ਇਹ ਲੜੀ ਆ ਜਿਹੜੀ ਉਹ ਬਿਪਲਬ ਦੇਵਲ ਨੂੰ ਕਿੰਨੀ ਕੁ ਲੰਮੀ ਹੁੰਦੀ ਆ। ਉਹਦਾ ਆਨੰਦੀ ਬੇਨ ਨੂੰ ਇਹਨਾਂ ਨੇ ਗੁਜਰਾਤ ਚੋਂ ਘੱਲਿਆ ਸੀ ਇਸ ਕਰਕੇ ਕਿਉਂਕਿ ਇਹਨਾਂ ਨੇ ਦੂਸਰਾ ਚੀਫ ਮਿਨਿਸਟਰ ਬਣਾਉਣਾ ਸੀਗਾ, ਪਰ ਲੱਗਦਾ ਇਹ ਆ ਕਿ ਉਹ ਉੱਥੇ ਬੈਠੀ ਹੀ ਸੁਰੱਖਿਆ ਕਰ ਦਿੰਦੀ ਹੈ ਕਿ ਮੈਂ ਹਾਲੇ ਵੀ ਤੁਹਾਡੇ ਵਿੱਚ ਹੀ ਆ, ਤੁਹਾਡੇ ਵਿਚਾਲੇ ਅੜੀ ਪਈ ਆ। ਜੀ ਜੀ, ਅਗਲੀ ਗੱਲ ਕਰਦੇ ਕਹਿੰਦੇ ਪੰਜਾਬ ਵਿੱਚ ਆ ਸਕਦੀ ਹੈ ਨਵੀਂ ਜਲ ਨੀਤੀ। ਦੇਖੋ ਜਲ ਨੀਤੀ ਦੀ ਤੇ ਦਰਕਾਰ ਹੈਗੀ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਇਸ ਸਮੇਂ ਪੰਜਾਬ ਦੀ ਜਿਹੜੀ ਹਾਲਤ ਬਣਦੀ ਪਈ ਆ ਉਹ ਦਿਨ ਦੂਰ ਨਹੀਂ ਗਾ ਜਿਸ ਦਿਨ ਹਰੀਆਂ ਭਰੀਆਂ ਫਸਲਾਂ ਜਿਹੜੀਆਂ ਉਹ ਹਰੀਆਂ ਭਰੀਆਂ ਤਸਵੀਰਾਂ ਚ ਹੀ ਨਜ਼ਰ ਆਉਣਗੀਆਂ। ਕਿਉਂਕਿ ਇਹ ਕੋਈ ਹੋਰ ਨਹੀਂ ਕਹਿੰਦਾ ਪਿਆ, ਸੰਸਾਰ ਬੈਂਕ ਦੀ ਇੱਕ ਰਿਪੋਰਟ ਵੀ ਇਸ ਤਰ੍ਹਾਂ ਦਾ ਖੁਲਾਸਾ ਕਰਦੀ ਸੀ, ਇਸ ਤਰ੍ਹਾਂ ਦੀ ਚੇਤਾਵਨੀ ਦਿੰਦੀ ਸੀ, ਜਿਨ੍ਹਾਂ ਨੇ ਕਿਹਾ ਸੀਗਾ ਕਿ ਦੇਖੋ ਜੇ ਇਸ ਤਰ੍ਹਾਂ ਮੌਜੂਦਾ ਟ੍ਰੈਂਡ ਦੇ ਹਿਸਾਬ ਨਾਲ ਹੀ ਤੁਸੀਂ ਖਪਤ ਕਰਦੇ ਰਹੇ ਪਾਣੀ ਦੀ ਤੇ ਫਿਰ 20 ਸਾਲਾਂ ਦੇ ਵਿੱਚ 7% ਪੰਜਾਬ ਹੈ ਜਿਹੜਾ ਉਹ ਬੰਜਰ ਹੋ ਜਾਊਗਾ। ਇਹ ਸੰਸਾਰ ਬੈਂਕ ਦੀ ਚੇਤਾਵਨੀ ਆ। ਔਰ ਵੈਸੇ ਕਹਿੰਦੇ ਆ ਕਿ 2025 ਤੱਕ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤੇ 16% ਜਿਹੜਾ ਪੰਜਾਬ ਦਾ ਸਿੰਜਾਈ ਵਾਲਾ ਰਕਬਾ ਉਹ ਘਟ ਜਾਊਗਾ, ਮਤਲਬ ਵਿਰਾਨ ਹੋ ਜਾਊਗਾ, ਬੰਜਰ ਹੋ ਜਾਊ ਜਾਂ ਬਰਾਨ ਹੋ ਜਾਊਗਾ। ਬਰਾਨ ਸਾਡੇ ਇਲਾਕੇ 'ਚ ਉਸ ਪੈਲੀ ਨੂੰ ਕਹਿੰਦੇ ਆ ਜਿਹਨੂੰ ਪਾਣੀ ਨਹੀਂ ਲੱਗਦਾ, ਮਤਲਬ ਕਿ ਉਹ ਇਲਾਕਾ ਬਰਾਨੀ ਹੋ ਜਾਊਗਾ। ਸੋ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ। ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਤੁਹਾਡੇ, ਫਿਰ ਚਿੰਤਾ, ਚਿੰਤਨ, ਐਕਸ਼ਨ, ਇਹ ਸਾਰਾ ਕੁਝ ਜ਼ਰੂਰੀ ਹੁੰਦਾ। ਸੋ ਹੁਣ ਇਹਨਾਂ ਦੀ ਇੱਕ ਪਾਲਿਸੀ ਤੇ ਸੁਣੀ ਦੀ ਹੈ ਕਿ ਉਹ ਤਿਆਰ ਆ ਔਰ 27 ਤਰੀਕ ਨੂੰ ਇਹ ਵਾਟਰ ਪਾਲਿਸੀ ਜਿਹੜੀ ਆ ਸਕਦੀ ਹੈ। ਹੁਣ ਇਹਦੀ ਘੁੰਡ ਚਕਾਈ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਇਹਦੇ ਵਿੱਚ ਕੀ ਬਦਲਾਅ ਆਇਆ, ਪਰ ਕਿਆਫੇ ਆ ਕਿ ਕਾਫੀ ਇਹਦੇ ਤੇ ਨਜ਼ਰਾਂ ਰਹਿਣਗੀਆਂ ਕਾਂਗਰਸ ਸਰਕਾਰ ਦੀਆਂ ਔਰ ਕਾਫੀ ਸਖਤ ਫੈਸਲੇ ਆ ਜਿਹੜੇ ਉਹ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਲੈ ਵੀ ਜਾ ਸਕਦੇ ਆ। ਹੁਣ ਇਹ ਤੇ ਆਪਾਂ ਨੂੰ ਪਤਾ ਲੱਗਦਾ, ਵੈਸੇ ਇਹਨਾਂ ਕੋ ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਦੇਖੋ ਜੇ ਪਾਣੀ ਦੀ ਖਪਤ ਘੱਟ ਕਰਨੀ ਆ ਤੇ ਇਹਦਾ ਸਿੱਧਾ ਮਤਲਬ ਆ ਕਿ ਫਿਰ ਇਸ ਪਾਲਿਸੀ ਦੇ ਵਿੱਚ ਕਿਤੇ ਨਾ ਕਿਤੇ ਝੋਨੇ ਹੇਠੋਂ ਰਕਬਾ ਜਿਹੜਾ ਉਹ ਘਟਾਇਆ ਜਾਊਗਾ। ਇਹ ਨੁਕਤਾ ਤੇ ਲਾਜ਼ਮੀ ਹੋ ਪਹਿਲੇ ਨੰਬਰ ਦਾ। ਜੇ ਆਪਾਂ ਮੰਨ ਕੇ ਚੱਲੀਏ ਕਿ ਵਾਟਰ ਪਾਲਿਸੀ ਆਉਂਦੀ ਹੈ 27 ਨੂੰ, ਕੈਬਨਿਟ ਉਹਨੂੰ ਮਨਜ਼ੂਰ ਕਰ ਲੈਂਦੀ ਆ, ਤੇ ਇਹ ਨੁਕਤਾ ਮੇਰੇ ਖਿਆਲ ਨਾਲ ਸਰਵਪ੍ਰਥਮ ਹੋਊਗਾ, ਸਭ ਤੋਂ ਪਹਿਲਾਂ ਹੋਊਗਾ ਕਿ ਝੋਨੇ ਹੇਠੋਂ ਰਕਬਾ ਜਿਹੜਾ ਉਹ ਕੱਢਿਆ ਜਾਵੇ। ਹੁਣ ਝੋਨੇ ਹੇਠੋਂ ਰਕਬਾ ਜੇ ਕੱਢਣਾ ਤਾਂ ਉਹਦੇ ਲਈ ਤੁਹਾਨੂੰ ਕਿਸਾਨਾਂ ਨੂੰ ਪਹਿਲਾਂ ਰਜ਼ਾਮੰਦ ਕਰਨਾ ਪਊਗਾ, ਭਰੋਸੇ ਚ ਲੈਣਾ ਪਊਗਾ ਔਰ ਉਹਨਾਂ ਲਈ ਇੱਕ ਵੱਖਰਾ ਬਾਜ਼ਾਰ ਤੈਅ ਕਰਨਾ ਪਊਗਾ, ਬਾਜ਼ਾਰ ਦੀਆਂ ਕੀਮਤਾਂ ਤੈਅ ਕਰਨੀਆਂ ਪੈਣਗੀਆਂ, ਤਾਂ ਹੀ ਇਸ ਪਾਸੇ ਆਉਣਗੇ। ਦੂਜੀ ਚੀਜ਼ ਮੇਰੇ ਖਿਆਲ ਦੇ ਨਾਲ ਇਹ ਕੀਤੀ ਜਾ ਸਕਦੀ ਹੈ ਕਿ ਜਿੱਦਾਂ ਮੋਟਰਾਂ ਜਿਹੜੀਆਂ ਬੇਮਾਰੀਆਂ ਚੱਲਦੀਆਂ ਘਰਾਂ 'ਚ ਵੀ ਔਰ ਦੂਸਰਾ ਸਾਡੀਆਂ ਟਿਊਬਵੈਲ ਦੀਆਂ ਜਿਹੜੀਆਂ ਮੋਟਰਾਂ ਹੁੰਦੀਆਂ ਨੇ ਖੇਤਾਂ ਵਾਲੀਆਂ, ਤਾਂ ਇਹਨਾਂ ਤੇ ਵੀ ਕੋਈ ਨਾ ਕੋਈ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਸਕਦਾ। ਸੋ ਇਹ ਕਿਆਫੇ ਆ, ਇਹ ਕਿਆਸ ਰਾਈਆਂ, ਪਰ ਇਹ ਦੱਸਦੇ ਆ ਕਿ ਵਾਟਰ ਪਾਲਿਸੀ ਹੈ ਜਿਹੜੀ ਉਹ ਲਗਭਗ ਤਿਆਰ ਕਰ ਲਈ ਗਈ ਆ ਔਰ ਜਿਹੜੇ ਡਾਇਰੈਕਟਰ ਆ ਭੂਜਲ ਵਿਭਾਗ ਦੇ ਅਰੁਣਜੀਤ ਸਿੰਘ ਮਗਲਾਨੀ, ਉਹ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਕਰਨਗੇ ਇਸ ਵਾਟਰ ਪਾਲਿਸੀ ਦੀ। ਹੁਣ ਦੇਖਦੇ ਆ ਇਹਦੇ ਚੋਂ ਕੀ ਨਿਕਲਦਾ, ਪਰ ਇੱਕ ਗੱਲ ਤੇ ਸਾਫ਼ ਆ ਕਿ ਜੇ ਵਾਟਰ ਪਾਲਿਸੀ ਦੇ ਵਿੱਚ ਇਹ ਸਖਤ ਫੈਸਲੇ ਲੈਂਦੇ ਆ ਤੇ ਫਿਰ ਅੱਗ ਨਾਲ ਖੇਡਣ ਦਾ ਬਰਾਬਰ ਕੰਮ ਹੋਊਗਾ। ਕਿ ਦੇਖੋ ਜਿਹੜੇ ਲੋਕ ਪਾਣੀ ਦੀ ਇੰਨੀ ਖਪਤ ਕਰਦੇ ਆ ਜਾਂ ਝੋਨਾ ਲਾ ਕੇ ਬੜੀ ਆਸਾਨੀ ਦੇ ਨਾਲ ਪੈਦਾਵਾਰ ਕਰਕੇ ਆਪਣੀ ਕਮਾਈ ਕਰ ਲੈਂਦੇ ਆ, ਜੇ ਉਹਨਾਂ ਨੂੰ ਸਖਤੀ ਦੇ ਨਾਲ ਇੱਧਰੋਂ ਹਟਾਇਆ ਜਾਂਦਾ ਜਾਂ ਦੂਸਰੇ ਪਾਸੇ ਲਾਇਆ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਨਾਰਾਜ਼ ਜ਼ਰੂਰ ਹੋਣਗੇ ਕਾਂਗਰਸ ਸਰਕਾਰ ਦੇ ਨਾਲ। ਇਹ ਮੰਨ ਕੇ ਚਲੋ ਕਿ ਕਾਂਗਰਸ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਊ, ਇਹ ਅੱਗ ਨਾਲ ਖੇਡਣ ਦੇ ਬਰਾਬਰ ਹੈ। ਪਰ ਜੇਕਰ ਚੰਗੀ ਪਾਲਿਸੀ ਲਿਆ ਕੇ ਚੰਗੇ ਤਰੀਕੇ ਦੇ ਨਾਲ ਚੰਗੇ ਸਿੱਟੇ ਦੇ ਦਿੰਦੇ ਆ ਤਾਂ ਫਿਰ ਉਹ ਜਿਹੜਾ ਸੇਕ ਆ ਮੁੜ ਕੇ ਸੀਟ ਦੇ ਵਿੱਚ ਤਬਦੀਲ ਹੋ ਜਾਊਗਾ।
ਮੁੜ ਕੇ ਇਹਨਾਂ ਨੂੰ ਉਹੀ ਚੀਜ਼ ਜਿਹੜੀ ਹੈ ਠੰਡਕ ਦੇਣ ਲੱਗ ਪਊ। ਕਿਉਂ? ਕਿਉਂਕਿ ਜਦੋਂ ਲੋਕ ਇਹ ਗੱਲ ਸਮਝਣਗੇ ਕਿ ਹਾਂ ਠੀਕ ਆ, ਇਹ ਸਾਡੇ ਮੁਸਤਕਬਲ ਲਈ ਆ, ਇਹ ਸਾਡੇ ਬਿਹਤਰ ਭਵਿੱਖ ਲਈ ਆ, ਸਾਡੇ ਆਪਣੇ ਪੰਜਾਬ ਲਈ ਆ, ਤਾਂ ਫਿਰ ਸ਼ਾਇਦ ਉਹ ਚੀਜ਼ ਜਿਹੜੀ ਆ ਇਹਨਾਂ ਨੂੰ ਸਕਾਰਾਤਮਕ ਨਤੀਜੇ ਦੇਊਗੀ। ਪਰ ਹਾਲ ਦੀ ਘੜੀ ਜੇ ਪਾਲਿਸੀ ਲੈ ਕੇ ਆਉਂਦੇ ਆ ਤੇ ਇੰਪਲੀਮੈਂਟ ਕਰਦੇ ਸਖਤੀ ਦੇ ਨਾਲ, ਵਿਰੋਧ ਹੋਣਾ ਲਾਜ਼ਮੀ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੜਾਹੀਆਂ 'ਚ ਡਰੱਗਜ਼ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਮੰਗਿਆ ਗਿਆ ਕੋਰੀਅਰ ਕੰਪਨੀ ਦਾ ਰਿਕਾਰਡ। ਇਹ ਉਹੀ ਖਬਰ ਆ, ਤੁਹਾਨੂੰ ਪਤਾ ਜਿਹਦਾ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਰਫੜ ਖੜਾ ਹੋ ਗਿਆ ਸੀਗਾ, ਕਿਉਂਕਿ ਇੱਕਾ ਦੁੱਕਾ ਅਖਬਾਰਾਂ ਨੇ ਲੰਗਰ ਸ਼ਬਦ ਇਸਤੇਮਾਲ ਕਰ ਦਿੱਤਾ ਸੀਗਾ। ਵੈਸੇ ਮੇਰੇ ਖਿਆਲ ਦੇ ਨਾਲ ਹੋਣਾ ਨਹੀਂ ਸੀ ਚਾਹੀਦਾ, ਜਾਂ ਤੇ ਇਹ ਸਾਫ਼ ਕਰਨਾ ਚਾਹੀਦਾ ਸੀ ਉਹਨਾਂ ਪੱਤਰਕਾਰਾਂ ਨੂੰ ਕਿ ਕਿਹੜੇ ਲੰਗਰ ਲਈ, ਕਿਹੜੇ ਥਾਂ ਸਾਫ਼ ਕਰਦੇ, ਤੇ ਜਾਂ ਫਿਰ ਇਹ ਸ਼ਬਦ ਇਸਤੇਮਾਲ ਕਰਨ ਤੋਂ ਗੁਰੇਜ਼ ਕੀਤਾ ਜਾ ਸਕਦਾ ਸੀਗਾ। ਸੋ ਉਹ ਚੱਲਦਾ ਖਬਰ ਦਾ ਨੁਕਤਾ ਸੀਗਾ, ਜਦੋਂ ਸੋਸ਼ਲ ਮੀਡੀਆ ਤੇ ਪਹੁੰਚਿਆ ਫਿਰ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਉੱਥੇ ਵਿਚਾਰ ਤਕਰਾਰ ਹੋਏ। ਖੈਰ, ਇਹ ਮਸਲਾ ਕੀ ਸੀਗਾ ਕਿ 3-4 ਗ੍ਰਿਫਤਾਰੀਆਂ ਹੋਈਆਂ, ਜਿਹਦੇ ਚ ਦਵਿੰਦਰ ਸਿੰਘ ਦੇਵ ਹੈ ਜਿਹੜਾ ਇੱਥੇ ਗੰਗਾ ਨਗਰ ਦਾ, ਉਹ ਵੀ ਸ਼ਾਮਲ ਸੀਗਾ, ਬਹੁਤ ਵੱਡਾ ਡਰੱਗ ਤਸਕਰ ਮੰਨਿਆ ਜਾਂਦਾ। ਤੇ 3-4 ਗ੍ਰਿਫਤਾਰੀਆਂ ਕੋਲੋਂ 6 ਕਿਲੋ ਫੀਮ ਬਰਾਮਦ ਹੋਈ ਸੀ, ਕੁਛ ਪੈਟਾਮਾਈਨ ਬਰਾਮਦ ਹੋਈ ਸੀਗੀ। ਤਾਂ ਇਸ ਮਾਮਲੇ ਦੇ ਵਿੱਚ ਸਭ ਤੋਂ ਦਿਲਚਸਪ ਪਹਿਲੂ ਇਹ ਨਿਕਲ ਕੇ ਆਇਆ ਸੀਗਾ ਕਿ ਇਹ ਬਰਤਨ ਲੈ ਕੇ, ਕੜਾਹੀਆਂ ਵਗੈਰਾ ਲੈ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਦੋਹਰਾ ਥੱਲਾ ਚਾੜਦੇ ਸੀਗੇ ਕਿ ਵਿੱਚ ਡਰੱਗ ਜਿਹੜੀ ਆ ਉਹ ਆਸਾਨੀ ਦੇ ਨਾਲ ਫਿੱਟ ਹੋ ਜਾਂਦੀ ਸੀ। ਮੁੜ ਕੇ ਇੱਕ ਕੋਰੀਅਰ ਕੰਪਨੀ ਰਾਹੀਂ ਉਹ ਕੋਰੀਅਰ ਕਰਵਾ ਦਿੰਦੇ ਸੀ ਉਸ ਥਾਂ ਲਈ, ਉਸ ਮੁਲਕ ਲਈ ਜਿੱਥੇ ਉਹਨਾਂ ਨੇ ਇਹ ਸਮਾਨ ਪਹੁੰਚਾਉਣਾ ਹੁੰਦਾ ਸੀ, ਜਾਂ ਕਹਿ ਲਓ ਕਿ ਮੌਦਾ ਇਹ ਜਿਹੜਾ ਸਮਾਨ ਹੈ ਪਹੁੰਚਦਾ ਕਰਨਾ ਹੁੰਦਾ ਸੀਗਾ। ਤਾਂ ਹੁਣ ਪੁਲਿਸ ਕੀ ਕਰਦੀ ਪਈ ਆ ਕਿ ਜਿਹੜੀ ਕੋਰੀਅਰ ਕੰਪਨੀ ਤੋਂ ਇਹਨਾਂ ਨੇ ਇਹ ਸ਼ਿਪਮੈਂਟ ਭੇਜਣੀ ਸੀਗੀ, ਤਾਂ ਉਸ ਕੋਰੀਅਰ ਕੰਪਨੀ ਦਾ ਸਾਰਾ ਰਿਕਾਰਡ ਤਲਬ ਕਰ ਲਿਆ ਕਿ ਤੁਸੀਂ ਆਪਣਾ ਸਾਰਾ ਰਿਕਾਰਡ ਲੈ ਕੇ ਆਓ। ਰਿਕਾਰਡ ਤਲਬ ਕਰਨ ਤੋਂ ਭਾਵ ਕੀ ਆ ਕਿ ਇਹ ਦੇਖਿਆ ਜਾਊਗਾ ਕਿ ਹੁਣ ਤੱਕ ਕਿੰਨੀਆਂ ਇਸ ਤਰ੍ਹਾਂ ਦੀਆਂ ਇਹ ਭੇਜ ਚੁੱਕੇ ਆ, ਜੋ ਭਾਂਡੇ ਵਾਲੀਆਂ, ਟਿੰਡੇ ਵਾਲੀਆਂ ਜਿਹੜੀਆਂ ਇਹ ਖੇਪਾਂ ਸੀ, ਕਿੰਨੀਆਂ ਹੁਣ ਤੱਕ ਕੋਰੀਅਰ ਰਾਹੀਂ ਭੇਜ ਚੁੱਕੇ ਆ। ਸੋ ਇੱਕ ਫੰਡਾ ਇਹ ਆ। ਦੂਸਰਾ ਫੰਡਾ ਇਹ ਆ ਕਿ ਕੋਰੀਅਰ ਕੰਪਨੀ ਤੋਂ ਇਹ ਵੀ ਵੇਖਿਆ ਜਾਊਗਾ ਕਿ ਕੋਈ ਹੋਰ ਤਾਂ ਨਹੀਂ ਸੀ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਭਾਂਡੇ ਟਿੰਡੇ ਕਰਦਾ, ਭਾਂਡੇ ਟਿੰਡਿਆਂ ਦੇ ਵਿੱਚ ਦੂਸਰੇ ਟਿੰਡੇ ਭਰ ਕੇ ਉਹ ਤਾਂ ਨਹੀਂ ਭੇਜਦਾ। ਸੋ ਇਹ ਸਾਰਾ ਕੁਛ ਹੈ ਜਿਹੜਾ ਹੁਣ ਖੰਗਾਲਿਆ ਜਾਊਗਾ। ਪਰ ਵੈਸੇ ਇਹ ਬਹੁਤ ਲੰਮੇ ਸਮੇਂ ਤੋਂ ਕੰਮ ਚੱਲਦਾ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕਿਉਂਕਿ ਬਹੁਤ ਵਾਰੀ ਏਦਾਂ ਦੀਆਂ ਰਿਕਵਰੀਆਂ ਹੋਈਆਂ। ਡਰੱਗ ਤਸਕਰ ਵੱਖ-ਵੱਖ ਤਰੀਕਿਆਂ ਦੇ ਨਾਲ ਡਰੱਗ ਇੱਕ ਤੋਂ ਦੂਜੀ ਥਾਂ ਤੇ ਲਿਜਾਂਦੇ ਆ, ਚਾਹੇ ਉਹ ਕੌਮਾਂਤਰੀ ਪੱਧਰ ਤੇ ਵਪਾਰ ਹੋਵੇ, ਚਾਹੇ ਉਹ ਕੌਮੀ ਪੱਧਰ ਤੇ ਹੋਵੇ, ਚਾਹੇ ਲੋਕਲ ਪੱਧਰ ਤੇ ਹੋਵੇ। ਆ ਸਾਡੇ ਪੰਜਾਬ ਦੇ ਵਿੱਚ ਵੇਖੋਗਾ ਕਿਤਨਾ ਰਿਕਵਰੀਆਂ ਹੋਈਆਂ ਵੰਨ ਸਵੰਨੀਆਂ, ਰੰਗ ਬਰੰਗੀਆਂ। ਇੱਕ ਵਾਰੀ ਆ ਜਿਹੜਾ ਡਾਕ ਵਿਭਾਗ ਹੁੰਦਾ ਇਹਨਾਂ ਦਾ, ਤੁਸੀਂ ਰੰਗ ਵੇਖਿਆ ਹੋਣਾ, ਗਾੜਾ ਲਾਲ ਹੁੰਦਾ, ਇਹ ਲਾਲ ਰੱਤਾ, ਤੇ ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਕੰਟੇਨਰ ਬਣਾਇਆ ਹੋਇਆ ਸੀ ਤਸਕਰਾਂ ਨੇ, ਜਿੱਦਾਂ ਲੱਗਦਾ ਸੀ ਜਿੱਦਾਂ ਡਾਕ ਵਿਭਾਗ ਦਾ ਜਹਾਜ਼ ਜਾਂਦਾ ਪਿਆ ਡਾਕ ਲੈ ਕੇ। ਜੇ ਛੇਤੀ ਕੀਤਾ ਕੋਈ ਰੋਕਦਾ ਨਹੀਂ ਸੀ, ਅਗਲਾ ਕਹਿੰਦਾ ਕਿ ਡਾਕ ਵਾਲਿਆਂ ਦਾ ਕੰਮ ਆ, ਡਾਕ ਲੇਟ ਹੋਊਗੀ। ਤੇ ਇੱਕ ਵਾਰੀ ਰੋਕਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਜਦੋਂ ਰੋਕਿਆ ਗਿਆ ਤੇ ਉਹ ਅੰਦਰ ਭੁੱਕੀ ਸੀ। ਉਹ ਕਹਿੰਦੇ ਚਿੱਠੀਆਂ ਐਡੀਆਂ ਵੱਡੀਆਂ ਰੱਖੀ ਬੈਠੇ ਤੁਸੀਂ, ਤੇ ਬੋਰੀਆਂ ਬੰਨ ਕੇ ਰੱਖੀਆਂ। ਸੋ ਕਈ ਬੋਰੀਆਂ ਭੁੱਕੀ ਬਰਾਮਦ ਹੋਈ ਸੀ। ਜਦ ਪਿੱਛੇ ਜੇ ਇੱਕ ਮੁੰਡਿਆਂ ਨੇ ਐਂਬੂਲੈਂਸ ਲੈ ਲਈ, ਇੱਕ ਨੂੰ ਵਿੱਚ ਲਟਾ ਲਿਆ, ਬਾਕੀ ਆਲੇ ਦੁਆਲੇ ਪੈ ਗਏ ਤੇ ਘੁੱਗੂ ਮਾਰਦੇ, ਘੂ ਕਰਦੇ ਜਾਂਦੇ ਸੀਗੇ। ਤੇ ਇੱਕ ਨਾਕੀ ਦੇ ਲਾਗਿਓਂ ਲੰਘੇ ਤੇ ਉਹਨਾਂ ਨੂੰ ਜਦੋਂ ਮਹਿਸੂਸ ਹੋਇਆ ਕਿ ਅੰਦਰੋਂ ਤੇ ਧੂੰਆਂ ਨਿਕਲਦਾ ਜਾਂਦਾ, ਤੇ ਧੂੰਆਂ ਵੀ ਹੈ ਜਿਹੜਾ ਉਹ ਕਿਤੇ ਨਾ ਕਿਤੇ ਲੰਮੇ ਪਿਆ ਬੰਦਾ ਕੱਢੀ ਜਾਂਦਾ। ਜਦੋਂ ਉਹਨਾਂ ਨੇ ਵੇਖਿਆ, ਨਾਕੇ ਤੋਂ ਹੌਲੀ ਕਰਕੇ ਐਂਬੂਲੈਂਸ ਟੱਪੀ, ਉਹਨਾਂ ਨੇ ਕਿਹਾ ਕਮਾਲ ਦੀ ਗੱਲ ਆ, ਉਹ ਇੱਧਰ ਭਗਦੜ ਮੱਚੀ ਆ ਤੇ ਅੰਦਰੋਂ ਸਿਗਰਟ ਦੇ ਛੱਲੇ ਬਣੇ ਪਏ। ਤਾਂ ਉਹਨਾਂ ਨੇ ਪਿੱਛਾ ਕਰਕੇ ਜਦੋਂ ਐਂਬੂਲੈਂਸ ਰੋਕੀ ਤੇ ਵਿੱਚੋਂ 10,000 ਗੋਲੀ ਨਿਕਲੀ ਸੀ, ਨਸ਼ੀਲੀ ਗੋਲੀ। ਸੋ ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ। ਜ਼ਰੂਰਤ ਇਸੇ ਗੱਲ ਦੀ ਹੈ ਕਿ ਕੰਗਾਲਿਆ ਜਾਵੇ, ਇਕੱਲਾ ਇਸ ਕੋਰੀਅਰ ਕੰਪਨੀ ਨੂੰ ਨਹੀਂ, ਆਸੇ ਪਾਸੇ ਵੀ ਵੇਖਣਾ ਚਾਹੀਦਾ। ਔਰ ਦੂਜੀ ਚੀਜ਼ ਹੋਰ ਵੀ ਵੇਖਣੀ ਚਾਹੀਦੀ ਆ, ਇੱਥੇ ਇਕੱਲੀਆਂ ਕੋਰੀਅਰ ਕੰਪਨੀਆਂ ਜਿਹੜੀਆਂ ਉਹ ਹੀ ਕੋਰੀਅਰ ਨਹੀਂ ਕਰਵਾਉਂਦੀਆਂ, ਇੱਥੇ ਤੇ ਕਈ ਵੱਡੇ ਫੈਕਟਰੀ ਵਾਲੇ ਕੰਮ ਹੋਈ ਜਾਂਦੇ ਆ। ਹੁਣ ਪਿੱਛੇ ਜੇ ਇੱਕ ਬੰਦਾ ਫੜਿਆ, ਉਹ ਵੀ ਕੈਨੇਡਾ ਤੋਂ ਡਿਪੋਰਟਡ ਆ। ਉਸ ਬੰਦੇ ਨੂੰ ਪੁਲਿਸ ਨੇ ਫੜ ਕੇ ਜਿਹੜੀ ਹੁਣ ਤੱਕ ਦੀ ਛਾਨਬੀਨ ਕੀਤੀ ਹੈ ਉਹ ਹੈਰਾਨ ਕਰਦੀ ਹੈ ਕਿ ਗੋਆ ਦੇ ਵਿੱਚ ਉਹਨਾਂ ਨੇ ਫੈਕਟਰੀ ਲਾਈ ਸੀ, ਉੱਥੇ 4 ਦਿਨਾਂ ਦੇ ਵਿੱਚ ਉਹ 20 ਕਿਲੋ ਕੈਟਾਮਾਈਨ ਬਣਾ ਦਿੰਦੇ ਸੀ। ਮੌਰੀਸ਼ੀਅਸ, UK, ਕੈਨੇਡਾ, ਸਾਰੀਆਂ ਥਾਵਾਂ ਤੇ ਉਹ ਇਸ ਤਰ੍ਹਾਂ ਦੀਆਂ ਖੇਪਾਂ ਭੇਜਦੇ ਸਨ।
ਸੋ ਜ਼ਰੂਰਤ ਇਸ ਗੱਲ ਦੀ ਆ ਕਿ ਇਸ ਗੱਲ ਦਾ ਪਤਾ ਲਾਇਆ ਜਾਵੇ ਪੁਲਿਸ ਵੱਲੋਂ, ਪੰਜਾਬ ਪੁਲਿਸ ਵੱਲੋਂ, ਕਿ ਕਿੱਦਾਂ ਇਹ ਖੇਪਾਂ ਬਾਹਰ ਜਾਂਦੀਆਂ। ਔਰ ਦੂਸਰਾ ਇਹ ਆ ਕਿ ਇਦਾਂ ਦੀਆਂ ਜਿਹੜੀਆਂ ਜਵਾਨੀ ਮਕਾਊ ਫੈਕਟਰੀਆਂ ਉਹ ਭਾਰਤ ਦੇ ਕਿਹੜੇ ਕੋਨੇ 'ਚ ਇਸ ਸਮੇਂ ਜ਼ਹਿਰ ਦਾ ਨਿਰਮਾਣ ਕਰਦੀਆਂ ਪਈਆਂ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਡਰਿੰਕ ਐਂਡ ਡਰਾਈਵ ਮਾਮਲੇ ਦੇ ਵਿੱਚ ਨੌਜਵਾਨ ਨੂੰ ਜੇਲ੍ਹ ਭੇਜਿਆ ਗਿਆ। ਦੇਖੋ, ਇਹ ਨੌਜਵਾਨ ਹੈ ਜਿਹੜਾ ਜੇਲ੍ਹ 'ਚ ਇਸ ਕਰਕੇ ਚਲਾ ਗਿਆ ਕਿਉਂਕਿ ਇੱਕ ਦਿਨ ਕਹਿੰਦੇ ਆ ਸ਼ਾਮ ਨੂੰ ਜਦੋਂ ਨਾਕਾ ਲੱਗਾ ਸੀ, ਟ੍ਰੈਫਿਕ ਵਾਲੇ ਗੱਡੀਆਂ ਰੋਕਦੇ ਪਏ ਸਨ ਤੇ ਆਠੇ ਪਾਉਂਦਾ ਤੁਰਿਆ ਆਉਂਦਾ ਸੀਗਾ ਬਿਨਾਂ ਹੈਲਮਟ ਤੋਂ। ਤੁਹਾਨੂੰ ਪਤਾ ਚੰਡੀਗੜ੍ਹ ਦੇ ਲਾਗੇ ਬੰਦੇ ਸਖਤਾਈ ਬੜੀ ਹੁੰਦੀ ਆ। ਜਦੋਂ ਉਹਨਾਂ ਵੇਖਿਆ ਕਿ ਬਿਨਾਂ ਹੈਲਮਟ ਤੋਂ ਇਹ ਆਠੇ ਪਾਉਂਦਾ ਆਉਂਦਾ, ਉਹਨਾਂ ਨੇ ਰੋਕ ਲਿਆ। ਜਦੋਂ ਰੋਕਿਆ ਤੇ ਉਹ ਜਿਹੜੇ ਹੁੰਦੀ ਉਹਨਾਂ ਦੇ ਕੋਲ ਕੁੱਪੀ ਜੀ, ਉਹ ਆਖਿਆ ਮੂੰਹ 'ਚ ਪਾ। ਪਹਿਲਾਂ ਤੇ ਪਾਉਂਦਾ ਨਹੀਂ ਸੀ, ਜਦੋਂ ਪਾਈ ਤੇ ਫਿਰ ਦੱਸਦੇ ਆ ਕਿ 85 mm ਸ਼ਰਾਬ ਜਿਹੜੀ ਆ ਉਹ ਦੱਸਦੀ ਉਹਨੇ ਸੂਈ ਨੇ ਕਿ ਇਹਦੀ ਸੂਈ ਆ ਜਿਹੜੀ ਉਹ ਰੈੱਡ ਤੋਂ ਲੰਘੀ ਪਈ ਆ। ਫਿਰ ਉਹ ਮੁੰਡੇ ਦਾ ਜਿਹੜਾ ਬਾਈਕ ਸੀਗਾ ਉਹ ਉਹਨਾਂ ਨੇ ਜ਼ਬਤ ਕਰ ਲਿਆ। ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਉਹ ਮੁੰਡਾ ਵੀ ਆ ਗਿਆ। ਕਮਾਲ ਦੀ ਗੱਲ ਹੈ ਕਿ ਉਹ ਚਲਾਨ ਭੁਗਤਣ ਆਇਆ। ਚਲਾਨ ਭੁਗਤਣ ਜਦੋਂ ਆਇਆ ਤੇ ਉਹਦੇ ਕੋਲ ਜਿਹੜੀ ਜ਼ਰੂਰੀ ID ਹੁੰਦੀ ਆ ਉਹ ਵੀ ਹੈ ਨਹੀਂ ਸੀਗੀ, ਯਾਨੀ ID ਪ੍ਰੂਫ ਵੀ ਹੈ ਨਹੀਂ, ਪਛਾਣ ਪੱਤਰ ਵੀ ਨਹੀਂ ਲੈ ਕੇ ਆਇਆ। ਉਹ ਕਹਿੰਦਾ ਕੋਈ ਲੋੜ ਨਹੀਂ, 1000 ਰੁਪਇਆ ਹੈਗਾ, ਦੇ ਕੇ ਮੈਂ ਮੋਟਰਸਾਈਕਲ ਲੈ ਆਊਂਗਾ। ਤੇ ਜੱਜ ਸਾਹਿਬ ਨੇ ਵੈਸੇ ਸਵੈਗੀ ਪੁੱਛ ਲਿਆ, ਕਾਕਾ ਤੇਰੀ ਉਮਰ ਕਿੰਨੀ ਆ? ਤੇ ਕਹਿੰਦਾ ਜੀ 19 ਸਾਲ। ਤੇ ਜੱਜ ਨੇ ਆਖਿਆ, ਕਾਕਾ ਜੀ 19 ਸਾਲ 'ਚ ਆਹ ਹਾਲ ਆ ਤੇ ਗਾਂ ਤੇਰਾ ਕੀ ਬਣੂਗਾ? ਫਿਰ ਦੱਸਦੇ ਆ ਕਿ ਜੱਜ ਨੇ ਜੁਰਮਾਨਾ ਭਰਾਉਣ ਦੀ ਥਾਂ ਤੇ ਉਹਨੂੰ ਆਖਿਆ ਕਿ ਇਹਦਾ ਦਿਮਾਗ ਟਿਕਾਣੇ ਲਿਆਉਣ ਲਈ ਇਹਨੂੰ ਜੇਲ੍ਹ ਭੇਜਣਾ ਜ਼ਰੂਰੀ ਆ। ਸੋ ਬਹੁਤ ਘੱਟ ਮਾਮਲਿਆਂ 'ਚ, ਬਹੁਤ ਰੇਅਰ ਮਾਮਲਿਆਂ 'ਚ ਇਸ ਤਰ੍ਹਾਂ ਹੁੰਦਾ ਕਿ ਜੱਜ ਜਿਹੜੇ ਆ ਉਹ ਜੁਰਮਾਨੇ ਦੇ ਨਾਲ ਕਿਸੇ ਨੂੰ ਸੁਧਾਰਨ ਵਾਸਤੇ ਜੇਲ੍ਹ ਭੇਜਣ, ਸੁਧਾਰ ਕਰ ਭੇਜਣ। ਸੋ ਇਸ ਮੁੰਡੇ ਨੂੰ ਜੇਲ੍ਹ ਦੇ ਵਿੱਚ ਘੱਲ ਦਿੱਤਾ ਗਿਆ ਔਰ ਜੇਲ੍ਹ ਦੇ ਵਿੱਚ ਘੱਲਣ ਦੇ ਨਾਲ 1000 ਰੁਪਇਆ ਜੁਰਮਾਨਾ ਵੀ ਲਾ ਦਿੱਤਾ ਗਿਆ, ਕਿਉਂਕਿ ਜੁਰਮਾਨਾ ਲੱਗ ਗਿਆ, ਹੁਣ ਮੁਕੱਦਮਾ ਤੇ ਚੱਲਣਾ ਨਹੀਂ, ਪਰ ਇਹਨੂੰ ਰਿਹਾ ਹੋਣ ਵਾਸਤੇ ਜ਼ਮਾਨਤ। ਸੋ ਛੋਟੀ ਜੀ ਉਮਰ ਦੇ ਵਿੱਚ ਛੋਟੀ ਜੀ ਗਲਤੀ, ਛੋਟੀ ਜੀ ਤੇ ਨਹੀਂ ਵੈਸੇ ਵਾਹਵਾ ਮੋਟੀ ਜੀ ਗਲਤੀ ਆ, ਪਰ ਉਹ ਗਲਤੀ ਬਹੁਤ ਭਾਰੂ ਪੈ ਗਈ ਇਸ ਮੁੰਡੇ ਤੇ, ਪਰ ਇਹ ਦੂਸਰਿਆਂ ਨਹੀਂ ਸਮਝਿਆ। ਓਦਾਂ ਇੱਕ ਹੋਰ ਵੀ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਐਕਸ਼ਨ ਹੋਇਆ ਜਿਹੜਾ ਮਿਸਾਲੀ ਕਿਹਾ ਜਾ ਸਕਦਾ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਬੜੇ ਰੇਅਰ ਮਾਮਲਿਆਂ 'ਚ ਏਦਾਂ ਵਾਪਰਦਾ। ਤਾਂ ਇੱਥੇ ਖੰਨੇ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਮੁੰਡੇ ਨੂੰ ਕੈਂਟਰ ਨੇ ਮਿੱਧ ਕੇ ਮਾਰ ਦਿੱਤਾ। ਡਾਕਟਰਾਂ ਨੇ ਕਿਹਾ ਕਿ ਜੇ ਇਹਨੂੰ ਛੇਤੀ ਲਿਆਂਦਾ ਜਾਂਦਾ ਤੇ ਮੁੰਡਾ ਬਚ ਸਕਦਾ ਸੀਗਾ, ਪਰ ਉਹ ਮੁੰਡੇ ਦੇ ਜਿਹੜਾ ਨਾਲ ਸੀਗਾ ਮੁੰਡਾ, ਉਹਨੇ ਦੋਸ਼ ਲਾਇਆ ਕਿ ਇਹ ਐਕਸੀਡੈਂਟ ਬਿਲਕੁਲ ਨਾਕੇ ਦੇ ਲਾਗੇ ਹੋਇਆ। ਮੁੰਡਾ ਤੜਫਦਾ ਰਿਹਾ, ਮੈਂ ਦਵਾਈਆਂ ਪਾਉਂਦਾ ਰਿਹਾ ਕਿ ਇਹਨੂੰ ਚੁੱਕ ਕੇ ਹਸਪਤਾਲ ਖੜੀਏ। ਇਹ ਨਾਕੇ ਤੇ ਖੜੇ ਉੱਥੇ ਤਮਾਸ਼ਾ ਦੇਖਦੇ ਰਹੇ, ਪੁਲਿਸ ਵਾਲੇ ਮੈਨੂੰ ਹੱਥ ਪਾਉਣ ਨਹੀਂ ਆਏ। ਤਾਂ ਜਦੋਂ ਫਿਰ ਇਹ ਗੱਲ ਫੈਲੀ, ਮੋਹਤਬਾਰ ਜਿਹੜੇ SSP ਦੇ ਪੇਸ਼ ਹੋਏ, SSP ਨੇ ਜਿੰਨੇ ਵੀ ਪੁਲਿਸ ਮੁਲਾਜ਼ਮ ਉੱਥੇ ਨਾਕੇ ਤੇ ਮੌਜੂਦ ਸੀ ਸਾਰੇ ਦੇ ਸਾਰੇ ਸਸਪੈਂਡ ਕਰ ਦਿੱਤੇ ਆ। ਤਾਂ ਇਹ ਵੀ ਬਹੁਤ ਘੱਟ ਵੇਖਣ ਨੂੰ ਮਿਲਿਆ। ਨਹੀਂ ਤੇ ਅੱਗੇ ਇੱਕ ਵਾਰੀ ਮੁਹਾਲੀ ਦੇ ਵਿੱਚ ਇੱਕ ਬੰਦੇ ਦੀ ਲੱਤ ਵੱਢੀ ਗਈ, ਉਹ ਰੱਤ ਦੇ ਨਾਲ ਲਿਬੜਿਆ ਸੀਗਾ, ਉੱਥੇ PCR ਦੀ ਜਿਪਸੀ ਆ ਗਈ ਤੇ ਜਿਪਸੀ ਵਾਲਿਆਂ ਨੇ ਇਹ ਕਹਿ ਕੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀਗਾ ਕਿ ਜੇ ਅਸੀਂ ਬੰਦਾ ਲੱਦਿਆ ਸਾਨੂੰ ਜਿਪਸੀ ਆਪਣੀ ਧੋਣੀ ਪੈਣੀ, ਜਿਪਸੀ ਲਿਬੜ ਜਾਣੀ ਹੈ ਰੱਤ ਦੇ ਨਾਲ। ਸੋ ਇਹੋ ਜਿਹੇ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦੀ ਸਖਤ ਕਾਰਵਾਈ ਹੈ ਜਿਹੜੀ ਉਹ ਇੱਥੇ ਪੰਜਾਬ 'ਚ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਲਾਪਰਵਾਹੀ ਵਾਲੇ ਮਾਮਲਿਆਂ 'ਚ ਮਾਮਲੇ ਆ ਜਿਹੜੇ ਉਹ ਆਹ 2 ਦਿਨਾਂ 'ਚ ਮਿਸਾਲ ਬਣੇ ਆ। ਜੀ ਜੀ ਜੀ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM KIID